ਭਾਵੇਂ ਸਾਡੀ ਗਿਣਤੀ ਦੇਖਣ ਦੇ ਵਿੱਚ ਬਹੁਤ ਘੱਟ ਨਜ਼ਰ ਆ ਰਹੀ ਹੋਵੇ, ਯੂਨੀਵਰਸਿਟੀ ਦੀ ਜਿਹੜੀ ਵਰਤਮਾਨ ਮੈਨੇਜਮੈਂਟ, ਮੈਨੂੰ ਵੈਸੇ ਉਸ ਨੂੰ ਮੈਂ ਮਿਸਮੈਨੇਜਮੈਂਟ ਕਹਿਣਾ ਚਾਹੂੰਗਾ, ਸਾਡੇ ਵੀਸੀ ਸਾਹਿਬ ਤੇ ਉਹਨਾਂ ਦੇ ਜਿਹੜੇ ਖਬਰੀ ਨੇ ਇੱਥੇ ਜਿਹੜੇ ਮੌਜੂਦ ਨੇ, ਜੋ ਨੋਟ ਕਰ ਸਕਦੇ ਹੁਣ ਤਾਂ ਇਹ ਨੋਟ ਕਰਨ ਕਿ ਇਹ ਗਿਣਤੀ ਘੱਟ ਨਹੀਂ ਹੈ। ਇਹ ਉਹਨਾਂ ਦੇ ਰਿਪਰੈਜ਼ੈਂਟੇਟਿਵ ਇੱਥੇ ਹੋਣ ਦਾ ਮਤਲਬ ਹੈ ਕਿ ਇਹ ਬਹੁਤ ਵੱਡਾ ਨੰਬਰ ਹੈ। ਜੇ ਯੂਨੀਵਰਸਿਟੀ ਖੁੱਲੀ ਹੁੰਦੀ ਤਾਂ ਅਸੀਂ ਉਹਨਾਂ ਨੂੰ ਦਿਖਾ ਸਕਦੇ ਸੀ ਕਿ ਅੱਜ ਘੱਟੋ ਘੱਟ ਇੱਥੇ 10-15 ਹਜ਼ਾਰ ਬੰਦੇ ਹੋਣੇ ਸੀ, ਔਰ ਹੋਣਗੇ। ਜੇ ਉਹਨਾਂ ਨੇ ਯੂਨੀਵਰਸਿਟੀ ਦਾ ਏਦਾਂ ਹੀ ਨੁਕਸਾਨ ਕਰਨਾ ਜਾਰੀ ਰੱਖਿਆ, ਇੱਥੋਂ ਦਾ ਡੈਮੋਕ੍ਰੈਟਿਕ ਸੈਟਅਪ ਜੋ ਹੈ, ਇੱਥੋਂ ਦਾ ਜੋ ਸੈਨੇਟ ਸਿਸਟਮ ਹੈ, ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਉਹ ਏਦਾਂ ਹੀ ਕਰਦੇ ਰਹੇ, ਤਾਂ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਹਰਿਆਣੇ ਤੋਂ ਹਜ਼ਾਰਾਂ ਲੋਕਾਂ ਨੂੰ ਇੱਥੇ ਲਿਆ ਕੇ ਦਿਖਾ ਦਿਆਂਗੇ। ਜੇ ਅਸੀਂ ਦਿੱਲੀ ਬਲੌਕ ਕਰ ਸਕਦੇ ਹਾਂ, ਸਾਡੇ ਲਈ ਪੰਜਾਬ ਯੂਨੀਵਰਸਿਟੀ ਜਾਂ ਚੰਡੀਗੜ੍ਹ ਬਲੌਕ ਕਰਨਾ ਕੋਈ ਵੱਡੀ ਗੱਲ ਨਹੀਂ। ਚਾਂਸਲਰ ਸਾਹਿਬ ਖੁਦ ਸਾਡੇ ਇੱਕ ਤਰੀਕੇ ਨਾਲ ਮਹਿਮਾਨ ਚਾਂਸਲਰ ਨੇ, ਵਕਤੀ ਤੌਰ ਤੇ ਉਹਨਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ, ਔਰ ਉਹਨਾਂ ਨੇ ਉਹਦਾ ਨਜਾਇਜ਼ ਫਾਇਦਾ ਚੁੱਕ ਕੇ ਇੱਕ ਅਜਿਹੀ ਕਮੇਟੀ ਬਣਾਈ ਜਿਹਦੇ ਵਿੱਚ ਕੋਈ ਸਟੇਕ ਹੋਲਡਰ ਨਹੀਂ ਹੈ। ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੇ ਹਵਾਲਾ ਦੇ ਕੇ ਉਹ ਕਮੇਟੀ ਬਣਾਈ ਗਈ, ਉਹ 25 ਤੱਕ ਲਾਗੂ ਹੋਣੀ ਹੈ। ਹਾਲੇ ਉਹ ਪਾਲਿਸੀ ਨਹੀਂ ਹਜੇ ਲਾਗੂ ਹੋਈ, ਤਾਂ ਉਹਦਾ ਫਾਇਦਾ ਚੁੱਕ ਕੇ ਇੱਕ ਇਹੋ ਜਿਹਾ ਅਮੈਂਡਮੈਂਟਸ ਇੱਥੇ ਲੈ ਕੇ ਆਂਦੀਆਂ ਗਈਆਂ ਜਿਹੜੀਆਂ ਟੋਟਲੀ ਪੰਜਾਬ ਵਿਰੋਧੀ ਆ ਔਰ ਸਿੱਖਿਆ ਵਿਰੋਧੀ ਹੈ। ਵਿਦਿਆਰਥੀਆਂ ਨੂੰ ਪੜ੍ਹਨ ਦੇ ਲਈ ਇੱਥੇ ਯੂਨੀਵਰਸਿਟੀ ਨਹੀਂ ਸੱਦਿਆ ਜਾ ਰਿਹਾ, ਕੰਟੀਨਾਂ ਬੰਦ ਕਰਤੀਆਂ। ਕਿਉਂ? ਕਹਿੰਦੇ ਇੱਥੇ ਬੈਠ ਕੇ ਵਿਦਿਆਰਥੀ ਪੋਲਿਟਿਕਸ ਸਿੱਖਦੇ ਆ। ਉਹਨਾਂ ਨੂੰ ਇਤਰਾਜ਼ ਹੈ ਕਿ ਵਿਦਿਆਰਥੀ ਪੋਲਿਟਿਕਸ ਨਾ ਸਿੱਖਣ। ਸਾਡੀ ਬਿਲਕੁਲ ਇਸ ਵੇਲੇ ਡਿਮਾਂਡ ਹੈ ਕਿ ਇਸ ਯੂਨੀਵਰਸਿਟੀ ਦਾ ਸੈਟਅਪ ਬਿਲਕੁਲ ਇਸ ਵੀਸੀ ਸਾਹਿਬ ਦੇ ਆਉਣ ਤੋਂ ਬਾਅਦ ਬਿਲਕੁਲ ਬੇਕਾਰ ਹੋ ਚੁੱਕਿਆ। ਸਾਨੂੰ ਸਿਰਫ ਇੰਨੀ ਸਾਡੀ ਹੈ ਨਹੀਂ ਕਿ ਤੁਸੀਂ ਇੱਕ ਕਮੇਟੀ ਦੀਆਂ ਸਾਰੀਆਂ ਸਿਫਾਰਿਸ਼ਾਂ ਰੱਦ ਕਰੋ, ਅਸੀਂ ਕਹਿੰਦੇ ਕਿ ਤੁਸੀਂ ਅਸਤੀਫਾ ਦੇ ਕੇ ਜਾਓ, ਤੁਸੀਂ ਇਸ ਯੂਨੀਵਰਸਿਟੀ ਦੇ ਕਾਬਿਲ ਨਹੀਂ ਹੋ। ਆਏ ਪੰਜਾਬ ਯੂਨੀਵਰਸਿਟੀ ਦੇ ਹਿਤੈਸ਼ੀ ਪ੍ਰੋਫੈਸਰ ਮਨਜੀਤ ਸਿੰਘ, ਅਨਤੋਜ ਮਾਨ ਔਰ ਹੋਰ ਕਲਾਕਾਰ ਸਾਥੀ ਜਿਹੜੇ ਪਹੁੰਚ ਨੇ ਰਸਤੇ ਵਿੱਚ ਨੇ, ਲੱਖਾ ਸਿਧਾਣਾ ਬਾਈ ਕੱਲ ਦਾ ਇੱਥੇ ਹੈ, ਔਰ ਰਵਿੰਦਰ ਧਾਲੀਵਾਲ ਜਿਨ੍ਹਾਂ ਨੇ ਇਹ ਮੋਰਚਾ ਸ਼ੁਰੂ ਕੀਤਾ, ਔਰ ਖਾਸ ਤੌਰ ਤੇ ਡਾਕਟਰ ਜਗਵੰਤ ਮੇਰੇ ਪਿੱਛੇ ਖੜੇ ਨੇ। ਮੈਂ ਸਾਰਿਆਂ ਦਾ ਇੱਥੇ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਦਾ, ਖਾਸ ਤੌਰ ਤੇ ਵਿਦਿਆਰਥੀਆਂ ਦਾ, ਕਿ ਉਹਨਾਂ ਨੇ ਆਪਣੇ ਸਾਰੇ ਆਪਸੀ ਮਤਭੇਦ ਵਖਰੇਵੇਂ ਵਿਚਾਰਧਾਰਕ ਛੱਡ ਕੇ ਸਾਰੀਆਂ ਜਥੇਬੰਦੀਆਂ ਦੇ ਵਿਦਿਆਰਥੀ, ਉਹਨਾਂ ਦੇ ਨੁਮਾਇੰਦੇ ਇੱਥੇ ਹਾਜ਼ਰ ਨੇ। ਇੱਕ ਭਾਵੇਂ ਸਾਡੀ ਗਿਣਤੀ ਦੇਖਣ ਦੇ ਵਿੱਚ ਬਹੁਤ ਘੱਟ ਨਜ਼ਰ ਆ ਰਹੀ ਹੋਵੇ, ਪਰ ਜੇ ਯੂਨੀਵਰਸਿਟੀ ਦੀ ਜਿਹੜੀ ਵਰਤਮਾਨ ਮੈਨੇਜਮੈਂਟ, ਮੈਨੂੰ ਵੈਸੇ ਉਸ ਨੂੰ ਮੈਂ ਮਿਸਮੈਨੇਜਮੈਂਟ ਕਹਿਣਾ ਚਾਹੂੰਗਾ, ਸਾਡੇ ਵੀਸੀ ਸਾਹਿਬ ਤੇ ਉਹਨਾਂ ਦੇ ਜਿਹੜੇ ਖਬਰੀ ਨੇ ਇੱਥੇ ਜਿਹੜੇ ਮੌਜੂਦ ਨੇ, ਜੋ ਨੋਟ ਕਰ ਸਕਦੇ ਹੁਣ ਤਾਂ ਇਹ ਨੋਟ ਕਰਨ ਕਿ ਇਹ ਗਿਣਤੀ ਘੱਟ ਨਹੀਂ ਹੈ। ਇਹ ਹਰ ਇੱਕ ਜਿਹੜੀ ਯੂਨੀਵਰਸਿਟੀ ਨਾਲ ਜੁੜੀ ਹੋਈ ਸੰਸਥਾ ਹੈ, ਵਿਦਿਆਰਥੀਆਂ ਦੀ ਹੋਵੇ, ਭਾਵੇਂ ਅਧਿਆਪਕਾਂ ਦੀ ਹੋਵੇ, ਭਾਵੇਂ ਸੈਨੇਟਸ ਦੀ ਹੋਵੇ, ਇਹ ਉਹਨਾਂ ਦੇ ਰਿਪਰੈਜ਼ੈਂਟੇਟਿਵ ਇੱਥੇ ਹੋਣ ਦਾ ਮਤਲਬ ਹੈ ਕਿ ਇਹ ਬਹੁਤ ਵੱਡਾ ਨੰਬਰ ਹੈ। ਜੇ ਯੂਨੀਵਰਸਿਟੀ ਖੁੱਲੀ ਹੁੰਦੀ ਤਾਂ ਅਸੀਂ ਉਹਨਾਂ ਨੂੰ ਦਿਖਾ ਸਕਦੇ ਸੀ ਕਿ ਅੱਜ ਘੱਟੋ ਘੱਟ ਇੱਥੇ 10-15 ਹਜ਼ਾਰ ਬੰਦੇ ਹੋਣੇ ਸੀ, ਔਰ ਹੋਣਗੇ। ਜੇ ਉਹਨਾਂ ਦਾ ਐਟੀਟਿਊਡ ਇਹੀ ਤਰੀਕੇ ਦਾ ਰਿਹਾ ਕਿ ਉਹਨਾਂ ਨੇ ਆਰਐਸਐਸ ਤੇ ਭਾਜਪਾ ਦੀ ਬਦੌਲਤ ਰਾਜਨੀਤਿਕ ਦਮ ਦੇ ਉੱਪਰ ਜੇ ਉਹਨਾਂ ਨੇ ਯੂਨੀਵਰਸਿਟੀ ਦਾ ਏਦਾਂ ਹੀ ਨੁਕਸਾਨ ਕਰਨਾ ਜਾਰੀ ਰੱਖਿਆ, ਇੱਥੋਂ ਦਾ ਡੈਮੋਕ੍ਰੈਟਿਕ ਸੈਟਅਪ ਜੋ ਹੈ, ਇੱਥੋਂ ਦਾ ਜੋ ਸੈਨੇਟ ਸਿਸਟਮ ਹੈ, ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਉਹ ਏਦਾਂ ਹੀ ਕਰਦੇ ਰਹੇ, ਤਾਂ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਹਰਿਆਣੇ ਤੋਂ ਹਜ਼ਾਰਾਂ ਲੋਕਾਂ ਨੂੰ ਇੱਥੇ ਲਿਆ ਕੇ ਦਿਖਾ ਦਿਆਂਗੇ, ਔਰ ਇੱਕ ਇੱਕ ਚੀਜ਼ ਅਸੀਂ ਬਲੌਕ ਕਰ ਦਿਆਂਗੇ। ਜੇ ਅਸੀਂ ਦਿੱਲੀ ਬਲੌਕ ਕਰ ਸਕਦੇ ਹਾਂ, ਸਾਡੇ ਲਈ ਪੰਜਾਬ ਯੂਨੀਵਰਸਿਟੀ ਜਾਂ ਚੰਡੀਗੜ੍ਹ ਬਲੌਕ ਕਰਨਾ ਕੋਈ ਵੱਡੀ ਗੱਲ ਨਹੀਂ। ਇਹ ਸਾਡੀ ਯੂਨੀਵਰਸਿਟੀ ਹੈ, ਇਹ ਸਾਡੇ ਵਿਦਿਆਰਥੀਆਂ ਦੀ ਯੂਨੀਵਰਸਿਟੀ ਹੈ, ਸਾਡੇ ਅਧਿਆਪਕ ਸਾਥੀਆਂ ਦੀ ਯੂਨੀਵਰਸਿਟੀ ਹੈ, ਸਾਡੇ ਸੈਨੇਟਰਸ ਦੀ ਯੂਨੀਵਰਸਿਟੀ ਹੈ। ਉਹ ਸਭ ਤੋਂ ਵੱਡੇ ਸਟੇਕ ਹੋਲਡਰਸ ਨੇ ਇਸ ਯੂਨੀਵਰਸਿਟੀ ਦੇ। ਉਹ ਇੱਥੇ ਖੜੇ ਨੇ, ਉਹ ਕਹਿ ਰਹੇ ਨੇ ਕਿ ਸਾਨੂੰ ਤੁਹਾਡਾ ਸਿਸਟਮ ਨਹੀਂ ਚਾਹੀਦਾ, ਧੱਕੇ ਨਾਲ ਉਹ ਸਿਸਟਮ ਲਾਗੂ ਨਹੀਂ ਕਰ ਸਕਦੇ। ਮੈਨੂੰ ਪਤਾ ਨਹੀਂ ਤੁਹਾਡੇ ਵਿੱਚੋਂ ਕਿੰਨੇ ਕੁ ਲੋਕਾਂ ਨੇ ਉਹ ਜਿਹੜੀਆਂ ਸਿਫਾਰਿਸ਼ਾਂ ਨੇ ਕਮੇਟੀ ਦੀਆਂ, ਇਲੀਗਲ ਕਮੇਟੀ, ਟੋਟਲੀ ਇਲੀਗਲ ਕਮੇਟੀ, ਉਪ ਰਾਸ਼ਟਰਪਤੀ ਸਾਹਿਬ ਕੋਲੇ, ਚਾਂਸਲਰ ਸਾਹਿਬ ਕੋਲੇ ਕੋਈ ਪਾਵਰ ਹੀ ਨਹੀਂ ਸੀ ਉਹ ਕਮੇਟੀ ਬਣਾਉਣ ਦੀ। ਚਾਂਸਲਰ ਸਾਹਿਬ ਖੁਦ ਸਾਡੇ ਇੱਕ ਤਰੀਕੇ ਨਾਲ ਮਹਿਮਾਨ ਚਾਂਸਲਰ ਨੇ, ਵਕਤੀ ਤੌਰ ਤੇ ਉਹਨਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ, ਔਰ ਉਹਨਾਂ ਨੇ ਉਹਦਾ ਨਜਾਇਜ਼ ਫਾਇਦਾ ਚੁੱਕ ਕੇ ਇੱਕ ਅਜਿਹੀ ਕਮੇਟੀ ਬਣਾਈ ਜਿਹਦੇ ਵਿੱਚ ਕੋਈ ਸਟੇਕ ਹੋਲਡਰ ਨਹੀਂ ਹੈ, ਔਰ ਧੱਕੇ ਦੇ ਨਾਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੇ ਹਵਾਲਾ ਦੇ ਕੇ ਉਹ ਕਮੇਟੀ ਬਣਾਈ ਗਈ, ਉਹ 25 ਤੱਕ ਲਾਗੂ ਹੋਣੀ ਹੈ। ਹਾਲੇ ਉਹ ਪਾਲਿਸੀ ਨਹੀਂ ਹਜੇ ਲਾਗੂ ਹੋਈ, ਤਾਂ ਉਹਦਾ ਫਾਇਦਾ ਚੁੱਕ ਕੇ ਇੱਕ ਇਹੋ ਜਿਹਾ ਅਮੈਂਡਮੈਂਟਸ ਇੱਥੇ ਲੈ ਕੇ ਆਂਦੀਆਂ ਗਈਆਂ ਜਿਹੜੀਆਂ ਟੋਟਲੀ ਪੰਜਾਬ ਵਿਰੋਧੀ ਆ ਔਰ ਸਿੱਖਿਆ ਵਿਰੋਧੀ ਹੈ। ਸ਼ਾਇਦ ਕੁਝ ਲੋਕ ਕਹਿ ਦਿੰਦੇ ਨੇ ਕਿ ਪੰਜਾਬ ਦੀ ਲੜਾਈ ਹੈ। ਨਹੀਂ, ਮੈਂ ਆਪਣੇ ਉਹਨਾਂ ਟੀਚਰ ਸਾਥੀਆਂ ਨੂੰ, ਉਹਨਾਂ EMPLOYEES ਨੂੰ ਦੱਸਣਾ ਚਾਹੁੰਦਾ ਕਿ ਉਹ 200-367 ਪੇਜ ਜਿੰਨੇ ਪੇਜ ਨੇ ਮੈਂ ਸਾਰੇ ਪੜ੍ਹੇ ਹੋਏ ਆ, ਔਰ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਜੇ ਉਹ ਸਿਫਾਰਿਸ਼ਾਂ ਲਾਗੂ ਹੋ ਗਈਆਂ, ਇਹ ਯੂਨੀਵਰਸਿਟੀ ਰਿਲਾਇੰਸ ਜਾਂ ਅੰਬਾਨੀ ਅਡਾਨੀ ਯੂਨੀਵਰਸਿਟੀ ਬਣਦੀ ਬਹੁਤੀ ਦੇਰ ਨਹੀਂ ਲੱਗਣੀ। ਇਸ ਨੂੰ ਇੰਨੀ ਜ਼ਿਆਦਾ ਪ੍ਰਾਈਵੇਟ ਲੋਕਾਂ ਦੀ ਉਸ ਵਿੱਚ ਸ਼ਮੂਲੀਅਤ ਹੈ,
ਸਾਰੇ ਦਾ ਸਾਰਾ ਸਿਸਟਮ ਭੰਗ ਕਰਕੇ ਸਾਰੀ ਪਾਵਰ ਜਿਹੜੀ ਆ ਲੈ ਦੇ ਕੇ ਇੱਕੋ ਵੀਸੀ ਦੇ ਹੱਥ ਚਲੀ ਜਾਊਗੀ ਤੇ ਜਾਂ ਉਹਦੇ ਚੁਣੇ ਹੋਏ ਨੁਮਾਇੰਦਿਆਂ ਦੇ ਜਿਹੜੇ ਕਿ ਔਰ ਸਾਨੂੰ ਪਤਾ ਹੈ ਜੇ ਉਹਨਾਂ ਨੇ ਆਪਣੇ ਨੋਮੀਨੀਜ਼ 15 ਦਿਨ ਤੋਂ ਵੀਸੀ ਸਾਹਿਬ ਪੰਜਾਬ ਛੱਡ ਕੇ ਯੂਨੀਵਰਸਿਟੀ ਛੱਡ ਕੇ ਦਿੱਲੀ ਬੈਠੇ ਆ, ਸਾਨੂੰ ਪਤਾ ਉੱਥੇ ਨੋਮੀਨੀਜ਼ ਦੀ ਲਿਸਟ ਬਣ ਰਹੀ ਹੈ, ਕਿਹੜੇ ਬੰਦੇ ਉੱਥੇ ਨੋਮੀਨੀਜ਼ ਨੇ ਹੋਣੇ ਆ ਸਾਰੇ ਕੰਮ ਛੱਡ ਕੇ, ਔਰ ਉਹ ਕਿਹੋ ਜਿਹੇ ਬੰਦੇ ਹੋਣਗੇ, ਉਹ ਕਿਹੋ ਜਿਹਾ ਇੱਥੇ ਕਰਿਕੂਲਮ ਲਾਗੂ ਕਰਨਗੇ, ਉਹ ਕਿਹੋ ਜਿਹਾ ਇੱਥੋਂ ਦਾ ਐਟਮੋਸਫੀਅਰ ਕ੍ਰੀਏਟ ਕਰਨਗੇ, ਤੁਹਾਨੂੰ ਸਮਝਣਾ ਔਖਾ ਨਹੀਂ ਹੈ। ਤੁਸੀਂ ਉਹ ਦੇਖ ਸਕਦੇ ਹੋ ਇੱਥੇ ਗਰਾਊਂਡਾਂ ਦੇ ਦੁਆਲੇ ਐਡੇ ਐਡੇ ਵੱਡੇ ਜੰਗਲੇ ਲਗਾ ਕੇ ਕਿੱਦਾਂ ਸਫੋਕੇਸ਼ਨ ਪੈਦਾ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਪੜ੍ਹਨ ਦੇ ਲਈ ਇੱਥੇ ਯੂਨੀਵਰਸਿਟੀ ਨਹੀਂ ਸੱਦਿਆ ਜਾ ਰਿਹਾ, ਕੰਟੀਨਾਂ ਬੰਦ ਕਰਤੀਆਂ, ਕਿਉਂ? ਕਹਿੰਦੇ ਇੱਥੇ ਬੈਠ ਕੇ ਵਿਦਿਆਰਥੀ ਪੋਲਿਟਿਕਸ ਸਿੱਖਦੇ ਆ। ਉਹਨਾਂ ਨੂੰ ਇਤਰਾਜ਼ ਹੈ ਕਿ ਵਿਦਿਆਰਥੀ ਪੋਲਿਟਿਕਸ ਨਾ ਸਿੱਖਣ, ਉਹਨਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਵਿਦਿਆਰਥੀ ਕੁਝ ਨਾ ਸਿੱਖਣ ਤੇ ਸਾਰੀ ਜ਼ਿੰਦਗੀ ਹਿੱਟ ਐਂਡ ਟ੍ਰਾਇਲ ਮੈਥਡ ਨਾਲ ਮੱਥਾ ਮਾਰਦੇ ਰਹਿਣ, ਇੱਧਰ ਜਾਣ ਉੱਧਰ ਮਾਰ, ਕੱਖ ਨਾ ਸਿੱਖ ਸਕਣ। ਉਹ ਕਿਉਂ ਨਹੀਂ ਸਿੱਖਣੀ ਵਿਦਿਆਰਥੀਆਂ ਨੇ ਪੋਲਿਟਿਕਸ? ਜੇ ਉਹਨਾਂ ਨਾਲ ਧੱਕਾ ਹੁੰਦਾ ਆਪਣੇ ਹੱਕ ਉਹਨਾਂ ਨੇ ਕਿਉਂ ਨਹੀਂ ਸਿੱਖਣੇ? ਤਾਂ ਵਿਦਿਆਰਥੀਆਂ ਨੂੰ ਸਾਡੀ ਬਿਲਕੁਲ ਇਸ ਵੇਲੇ ਡਿਮਾਂਡ ਹੈ ਕਿ ਇਸ ਯੂਨੀਵਰਸਿਟੀ ਦਾ ਸੈਟਅਪ ਬਿਲਕੁਲ ਇਸ ਵੀਸੀ ਸਾਹਿਬ ਦੇ ਆਉਣ ਤੋਂ ਬਾਅਦ ਬਿਲਕੁਲ ਬੇਕਾਰ ਹੋ ਚੁੱਕਿਆ। ਸਾਨੂੰ ਸਿਰਫ ਇੰਨੀ ਸਾਡੀ ਹੈ ਨਹੀਂ ਕਿ ਤੁਸੀਂ ਇੱਕ ਕਮੇਟੀ ਦੀਆਂ ਸਾਰੀਆਂ ਸਿਫਾਰਿਸ਼ਾਂ ਰੱਦ ਕਰੋ, ਅਸੀਂ ਕਹਿੰਦੇ ਕਿ ਤੁਸੀਂ ਅਸਤੀਫਾ ਦੇ ਕੇ ਜਾਓ, ਤੁਸੀਂ ਇਸ ਯੂਨੀਵਰਸਿਟੀ ਦੇ ਕਾਬਿਲ ਨਹੀਂ ਹੋ। ਬਹੁਤ ਵਧੀਆ ਸ਼ਾਨਦਾਰ ਸਾਡੀ ਵਿਰਸੇ ਵਾਲੀ ਯੂਨੀਵਰਸਿਟੀ ਹੈ, ਸਾਨੂੰ ਇਹੋ ਜਿਹਾ ਵੀਸੀ ਨਹੀਂ ਚਾਹੀਦਾ ਜਿਹੜਾ ਇੱਡੇ ਇੱਡੇ ਜੰਗਲੇ ਆਪਦੇ ਲਈ ਲਾ ਕੇ ਬੈਠਾ, ਆਪਣੇ ਘਰ ਦੇ ਦੁਆਲੇ ਕਿਲਾ ਬਣਾ ਕੇ ਬੈਠਾ। ਇਹੋ ਜਿਹਾ ਡਰਪੋਕ ਵੀਸੀ ਇਸ ਯੂਨੀਵਰਸਿਟੀ ਨੂੰ ਸੋਭਦਾ ਹੀ ਨਹੀਂ ਹੈਗਾ। ਔਰ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਪਲੀਜ਼ ਫੋਨ ਕਰੋ, ਲਗਾਤਾਰ ਇਹ ਮੂਵਮੈਂਟ ਚੱਲੂਗੀ, ਹਲੇ ਖਤਮ ਨਹੀਂ ਹੋਣ ਵਾਲੀ, ਕਈ ਦਿਨ ਲੱਗਣਗੇ ਇਸ ਨੂੰ, ਲੇਕਿਨ ਅਸੀਂ ਜਿਹੜੇ ਗ੍ਰੈਜੂਏਟ ਕੰਸਟੀਚੁਐਂਸੀ ਦੇ ਇਲੈਕਸ਼ਨ ਕਰਵਾ ਕੇ ਰਹਿਣੇ ਆ। ਸੈਨੇਟ ਸਾਡਾ ਹੱਕ ਹੈ ਔਰ ਇਹ ਯੂਨੀਵਰਸਿਟੀ ਦਾ ਖੁੱਲਣਾ ਸਭ ਤੋਂ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਤੁਸੀਂ ਪਲੀਜ਼ ਫੋਨ ਕਰਕੇ ਲਗਾਤਾਰ ਆਪਣੇ ਸਾਥੀਆਂ ਨਾਲ ਯਕੀਨੀ ਬਣਾਓ, ਲਗਾਤਾਰ ਨੰਬਰ ਵੱਧਦਾ ਜਾਵੇ। ਸ਼ੁਕਰੀਆ।